सारे अंदर चाबियां मार डंगर मार मूर के ते चाबियां ओनू फड़ा के लै ਲਾਲ ਦੀਨ ਨੂੰ। आह, ਤੇ ਅਸੀਂ ਹੁਣ ਇਸ ਵੇਲੇ ਬੈਠੇ ਆ ਬਾਬਾ ਲਾਲ ਦੀਨ ਦੇ, ਸਮਝ ਲਓ ਕਿ ਉਹਨਾਂ ਦੀ ਹਵੇਲੀ 'ਚ ਬੈਠੇ ਆ। अमर सिंह सारे तो बड़ा छोटा हाँ। जमल 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 सिंह ਹਾਂ ਉਹਦੀ ਛੋਟਾ ਹਰਨਾਮ ਸਿੰਘ ਹੂੰ। ਉਹਦੀ ਛੋਟਾ ਭਾਨ ਸਿੰਘ ਉਹਨਾਂ ਦਾ ਜਿਹੜਾ ਚਾਚਾ ਸੀ ਉਹਦੇ ਨਾਂ ਸੀ ਖੜਕ ਸਿੰਘ ਤੇ ਜਿਹੜਾ ਸੀ ਇਹਨਾਂ ਦਾ ਚਾਚੇ ਦਾ ਭਰਾ ਹਰਨਾਮ ਸਿੰਘ ਦੇ ਉਹਦਾ ਨਾਂ ਮੇਹਰ ਸਿੰਘ ਸੀ, ਉਹਦੇ ਭਰਾ ਨਾਲ ਕਰਮ ਸਿੰਘ ਸੀ। ਮੇਹਰ ਸਿੰਘ ਦੇ ਵੱਡੇ ਮੁੰਡੇ ਨਾਲ ਦਰਸ਼ਨ ਸਿੰਘ ਸੀ, ਛੋਟੇ ਨਾਲ ਵਸਣ ਸਿੰਘ ਸੀ ਤੇ ਉਹਦੀ ਛੋਟਾ ਜਿਹੜਾ 4 ਸਾਲਾਂ ਦਾ ਸੋ ਗਿਆ ਉਹਦਾ ਨਾਂ ਮਹਿੰਦਰ ਸਿੰਘ ਸੀ। ਓਏ ਵਾਹ ਜੀ ਵਾਹ। ਤੇ ਸੂਬੇਦਾਰ ਕੌਣ ਸੀ ਇਹਨਾਂ ਦਾ? ਮੇਹਰ ਸਿੰਘ ਇਹਨਾਂ ਦਾ ਆਪਣਾ ਹੀ ਇਹਨਾਂ ਦਾ ਖੜਕ ਸਿੰਘ ਦਾ ਨਾਮੇ ਦਾ ਤੇ ਜਿਹੜਾ ਇਹ ਨਾਮੇ ਦਾ ਉਹ ਚਾਚਾ ਹੀ ਅੱਛਾ ਚਾਚਾ ਸੀ, ਠੀਕ ਹੈ। ਚਾਚਾ ਹੀ ਜਿਹੜਾ ਮੇਹਰ ਸਿੰਘ ਸੀ। ਹੁਣ ਬਾਹਮਣ ਜਿਹੜੇ ਸਨ ਉਹਨਾਂ ਦਾ ਕੀ ਕੰਮ ਸ਼ਮ ਸੀ? ਸਿੱਖ ਬਾਮਣ ਉਹਨਾਂ ਦੇ ਪਰਿਵਾਰ ਕਿਹੜੇ ਕਿਹੜੇ ਵੱਡੇ ਸਨ ਇੱਥੇ? ਅੱਛਾ ਹਰਨਾਮ ਸਿੰਘ ਜਿਹੜਾ ਲੱਗ ਗਈ ਪੰਜਾਂ ਪੀਰਾਂ ਦੇ ਨਾਂ ਆਇਓ ਦਾ ਘਰ ਹੈ। ਹੁਣ ਉਹ ਸਭ ਦਰਜੀਆਂ ਕੋਈ ਛਿੰਦਿਆਂ ਕੋ ਤੇ ਉੱਥੇ ਉਹਦੇ ਭਰਾ ਕਿਹੜੇ ਕਿਹੜੇ ਨੇ? ਮਾਜਰ ਪਰ ਆਪ ਤੇ ਖੜਕ ਸਿੰਘ ਤੇ ਬੇਲਾ ਸਿੰਘ ਕੋ ਥੋੜੇ ਨੇ ਕਿੰਨੇ ਕਿ ਦਸੀ ਤੈਨੂੰ ਵਾਹ। ਜਦੋਂ ਆਏ ਤੁਰ ਗਏ ਰਿਓ ਤੇ ਲੋਕਾਂ ਨੇ ਸਾੜ ਸੂੜ ਕੇ ਵਿੱਚੋਂ ਕੱਢ ਕੁੱਢ ਕੇ ਰੁਪਈਏ ਜਿਹੜੇ ਵਿੱਚ ਧਰੇ ਹਨ ਜੋ ਬਾਲ ਬੂਲ ਕੇ ਪਜਾੜ ਕੇ ਮੈਦਾਨ ਕਰ ਛੜਿਆ। ਕੋਈ ਉੱਥੇ ਇੱਟ ਵੀ ਨਹੀਂ ਛੱਡੀ, 2 ਭੋਰੇ ਹਨ, ਕੋਈ ਸ਼ਹਿ ਰਹਿ ਨਹੀਂ ਦਿੱਤੀ। ਐਡਾ ਆਲੀਸ਼ਾਨ ਮਹੱਲ ਖਤਮ ਕਰ ਛੜਿਆ। ਆ ਖਤਮ ਕਰ ਛੜਿਆ। सारे अंदर चाबियां मार डंगर मार मूर के ते चाबियां ओनू फड़ा के लै ਲਾਲ ਦੀਨ ਨੂੰ। आह, ਅਸਲਾਮ ਵਾਲੇਕੁਮ ਦੋਸਤੋ, ਮੈਂ ਔਰੰਗਜ਼ੇਬ ਬੇਗ ਇੱਕ ਨਵੀਂ ਵੀਡੀਓ ਨਵੀਂ ਕਹਾਣੀ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਇਸ ਵੇਲੇ ਮੈਂ ਬੈਠਾ ਹਾਂ ਪਿੰਡ ਨਦੋਕੀ ਮਾਮਨ, ਤਹਿਸੀਲ ਨਾਰੋਵਾਲ, ਜ਼ਿਲ੍ਹਾ ਨਾਰੋਵਾਲ। 1947 ਦੀ ਜਦੋਂ ਪਾਰਟੀਸ਼ਨ ਹੋਈ ਤੇ ਉਦੋਂ ਤਹਿਸੀਲ ਨਾਰੋਵਾਲ ਸੀ ਤੇ ਜ਼ਿਲ੍ਹਾ ਇਹਦਾ ਸਿਆਲਕੋਟ ਸੀ। ਤੇ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਵੇ ਕਿ ਇੱਥੋਂ ਇੱਕ ਖਾਨਦਾਨ 1947 ਵੇਲੇ ਗਿਆ, ਇੰਡੀਆ ਚਲੇ ਗਏ। ਉੱਥੇ ਜਾ ਕੇ ਫਿਰ ਉਹਨਾਂ ਦੀ ਇੱਕ ਖਾਤੂਨ ਬਜ਼ੁਰਗ ਮਾਤਾ ਜੀ ਸੁਰਜੀਤ ਕੌਰ ਸਾਹਿਬਾ, ਉਹਨਾਂ ਨੇ ਇੱਕ ਵੀਡੀਓ ਇੱਕ ਇੰਟਰਵਿਊ ਦਿੱਤਾ ਇੰਡੀਅਨ YouTube ਚੈਨਲ ਮਿੱਟੀ ਦੀ ਮਹਿਕ ਨੂੰ। ਤੇ ਉਹਨਾਂ ਕਿਹਾ ਕਿ ਜੀ ਅਸੀਂ ਆਪਣਾ ਪਿੰਡ ਵੇਖਣਾ ਚਾਹੁੰਦੇ ਹਾਂ, ਆਪਣੀ ਹਵੇਲੀ ਵੇਖਣਾ ਚਾਹੁੰਦੇ ਹਾਂ, ਜਿਹੜੀ ਸਾਡੀ ਉਸ ਪਿੰਡ ਦੇ ਵਿੱਚ ਹਵੇਲੀ ਸੀ ਬੜੀ ਖੂਬਸੂਰਤ, ਤੇ ਸਾਹ ਯਾਦਾਂ ਸ਼ੇਅਰ ਕਰਨੀਆਂ ਨੇ। ਤੇ ਬਜ਼ੁਰਗ ਇਸ ਵੇਲੇ ਕਾਫੀ ਉਹਨਾਂ ਦੀ ਉਮਰ ਹੈਗੀ ਹੈ, ਤਕਰੀਬਨ 90 ਸਾਲ ਦੇ ਕਰੀਬ ਉਹਨਾਂ ਦੀ ਏਜ। ਤੇ ਮੈਂ ਸੋਚਿਆ ਕਿ ਉਹਨਾਂ ਦੀ ਫਿਰ ਜਿਹੜੀ ਹੈ ਨਾ ਉਹ ਅਸੀਂ ਖੁਆਇਸ਼ ਪੂਰੀ ਕਰਨੇ ਆ। ਉਹਨਾਂ ਨੇ ਆਪਣੀ ਵੀਡੀਓ 'ਚ ਇੱਕ ਨਾਂ ਲਿਆ ਸੀ ਬਾਬਾ ਲਾਲ ਦੀਨ ਦਾ। ਉਹਨਾਂ ਕਿਹਾ ਸੀ ਕਿ ਸਾਡੇ ਬਾਬਾ ਲਾਲ ਦੀਨ ਨਾਲ ਬੜੇ ਅੱਛੇ ਤਲਕਾਤ ਸਨ ਸਾਡੇ ਖਾਨਦਾਨ ਦੇ, ਤੇ ਬਾਬਾ ਲਾਲ ਦੀਨ ਨੂੰ ਜਿਹੜਾ ਨਾ ਸਾਡਾ ਬਹਿਣ ਖਲੋਣ ਸਾਡੇ ਵੱਡਿਆਂ ਦਾ। ਤੇ ਅਸੀਂ ਹੁਣ ਇਸ ਵੇਲੇ ਬੈਠੇ ਹਾਂ ਬਾਬਾ ਲਾਲ ਦੀਨ ਦੇ, ਸਮਝ ਲਓ ਕਿ ਉਹਨਾਂ ਦੀ ਹਵੇਲੀ 'ਚ ਬੈਠੇ ਹਾਂ। ਆਪ ਹੀ ਤੇ ਅੱਲਾਹ ਤਾਲਾ ਉਹਨਾਂ ਨੂੰ ਜੰਨਤ ਨਸੀਬ ਕਰੇ, ਇਸ ਦੁਨੀਆ ਤੋਂ ਜਾ ਚੁੱਕੇ ਨੇ ਕਿਉਂਕਿ ਕਾਫੀ ਅਰਸਾ ਹੋ ਗਿਆ। ਤੇ ਬਾਬਾ ਲਾਲ ਦੀਨ ਦੇ ਜਿਹੜੇ ਸਾਹਿਬਜ਼ਾਦੇ ਨੇ ਉਹ ਵੀ ਹੁਣ ਇਸ ਵੇਲੇ ਕਾਫੀ ਉਮਰ ਰਸੀਦਾ ਨੇ, ਉਹ ਸਾਡੇ ਨਾਲ ਮੌਜੂਦ ਨੇ ਤੇ ਗੱਲਬਾਤ ਦਾ ਕਰਨੇ ਆ। ਅਸਲਾਮ ਵਾਲੇਕੁਮ ਚਾਚਾ ਜੀ। ਵਾਲੇਕੁਮ ਸਲਾਮ ਜੀ। ਅੱਛਾ ਮੈਨੂੰ ਇਹ ਦੱਸੋ ਤੁਹਾਡਾ ਨਾਂ ਕੀ ਪੂਰਾ? ਖੁਰਸ਼ੀਦ ਆਲਮ son of ਲਾਲਦੀਨ। ਖੁਰਸ਼ੀਦ ਆਲਮ son of ਲਾਲਦੀਨ, ਮਾਸ਼ਾਅੱਲਾ ਜੀ। ਅੱਛਾ ਮੈਨੂੰ ਇਹ ਦੱਸੋ ਚਾਚਾ ਜੀ ਅਸੀਂ ਕਿਹੜੇ ਪਿੰਡ ਬੈਠੇ ਆ? ਮਹਿਮਦ ਥਾਣਾ ਨਿੱਦੋ ਕੇ ਮਹਿਮਦ ਨਾਲ ਪਿੰਡ। ਅੱਛਾ ਮੈਨੂੰ ਇਹ ਦੱਸੋ ਕਿ ਜਦੋਂ 1947 ਦੀ ਵੰਡ ਹੋਈ ਏ ਤੁਸੀਂ ਉਦੋਂ ਕਿੱਡੇ ਕੁ ਸੋ? ਮੈਂ ਉਦੋਂ 13 ਕੁ ਸਾਲਾਂ ਦਾ। ਸਕੂਲ ਜਾਂਦੇ ਸੋ? ਆਹੋ। ਕਿੱਥੇ? ਨਿੱਦੋ ਕੇ। ਸਾਡੇ ਇੱਥੇ ਹੈ ਸੀ ਸਕੂਲ? ਆਹੋ। ਵਾਹ ਜੀ। ਤੇ ਥਾਣਾ ਵੀ ਪੁਰਾਣਾ ਹੀ ਹੈ? ਥਾਣਾ 1913 ਦਾ। ਵਾਹ ਜੀ ਵਾਹ। ਤੇ ਸਕੂਲ ਵੀ ਗੇਤਰਾ ਬੜੇ ਚਿਰ ਦਾ ਵੇ। ਕੱਚਾ ਸੀ ਉਦੋਂ ਜਾਂ ਪੱਕਾ ਸੀ? ਪੱਕਾ ਸੀ ਉਦੋਂ ਵੀ, ਕੋਈ ਥੋੜੇ ਕਮਰੇ ਹਨ ਪਰ ਪੱਕਾ ਸੀ। ਤੇ ਮਾਸਟਰ ਜਿਹੜੇ ਹਿੰਦੂ ਸਨ ਜਾਂ ਮੁਸਲਮਾਨ? ਕੋਈ ਮੁਸਲਮਾਨ ਵੀ ਸੀ, ਕੋਈ ਹਿੰਦੂ ਵੀ ਆਏ ਨਹੀਂ। ਠੀਕ ਹੋ ਗਿਆ। ਇੱਥੇ ਪਿਰਥੀ ਨਿੱਦੋ ਦਾ ਬਾਹਮਣ ਸੀ ਜਿਹੜਾ ਹਲਕਾਰਾ ਸੀ, ਜਿਹੜਾ ਖੜਦਾ ਸੀ ਖਤੋ ਕਿਤਾਬਤ ਡਾਕਖਾਨਾ ਜਿਹਨੂੰ ਕਿਹਾ ਜਾ। ਆਹੋ ਗੋਤੇ ਖੜਦਾ ਸੀ ਤੇ ਗੋਤੇ ਇੱਥੇ ਲਿਆਉਂਦਾ ਗੋਤਾ ਸਰਾਜ। ਆਹ ਠੀਕ ਹੋ ਗਿਆ। ਅੱਛਾ ਇੱਥੇ ਇਸ ਪਿੰਡ 'ਚ ਕਿਹੜੇ ਕਿਹੜੇ ਲੋਕ ਰਹਿੰਦੇ ਹੁੰਦੇ ਸਨ? ਹਿੰਦੂ, ਸਿੱਖ ਤੇ ਬਾਹਮਣ ਸਨ, ਮੁਸਲਮਾਨ ਤੇ ਕਮੀ ਸੀ। ਕੋਈ ਘੁਮਿਆਰਾਂ ਦਾ ਘਰ, ਕੋਈ ਮੋਚੀਆਂ ਦਾ ਘਰ, ਕੋਈ ਇਸ ਤਰ੍ਹਾਂ, ਤੇ ਜ਼ਿਆਦਾਤਰ ਸਿੱਖ ਤੇ ਬ੍ਰਾਹਮਣ ਹੀ ਸਨ। ਇੱਥੇ ਹੁੰਦਾ ਸੀ ਜਿਹੜਾ ਮਹਿਲ ਸਨ ਨਾ, ਉਹ ਕਿਸੇ ਵਕਤ ਦਾ ਮਿਸਰ ਯੁੱਧ ਦੇ ਮਹਿਲ ਸਨ, ਜਿਹੜਾ ਅਕਬਰ ਬਾਦਸ਼ਾਹ ਦਾ ਵਜ਼ੀਰ ਪਿਸ਼ੌਰ ਲਿਆ, ਉਹਦੇ ਮਹਿਲ ਸਨ ਇੱਥੇ। ਅੱਛਾ ਛੋਟੀ ਇੱਟ ਵਾਲੇ? ਛੋਟੀ ਇੱਟ ਵਾਲੇ 40-45 ਕਮਰੇ ਹਨ ਉਹਦੇ ਦੋਹਰੇ ਦੇ ਤੇਰੇ। ਤੇ ਕਿਹਦਾ ਸੀ? ਹਿੰਦੂਆਂ ਦਾ ਮਹਾਰਾਜ ਦਾ। ਮਹਾਰਾਜ ਸੀ ਬੜਾ ਉਹਦਾ ਜਦੋਂ ਛੱਡ ਕੇ ਗਏ ਨੇ ਉਦੋਂ ਮਾਲਕ ਮਹਾਰਾਜ ਸੀ। ਤੇ ਉਹ ਕਿਦੋਂ ਕੁ ਤੱਕ ਰਿਹਾ ਇਹ ਮਹੱਲ ਤੇ ਜਦੋਂ ਆਏ ਤੁਰ ਗਏ ਰਿਓ ਤੇ ਲੋਕਾਂ ਨੇ ਸਾੜ ਸੂੜ ਕੇ ਵਿੱਚੋਂ ਕੱਢ ਕੁੱਢ ਕੇ ਰੁਪਈਏ ਜਿਹੜੇ ਵਿੱਚ ਧਰੇ ਹਨ ਜੋ ਬਾਲ ਬੂਲ ਕੇ ਪਜਾੜ ਕੇ ਮੈਦਾਨ ਕਰ ਛੜਿਆ। ਕੋਈ ਉੱਥੇ ਇੱਟ ਵੀ ਨਹੀਂ ਛੱਡੀ, 2 ਭੋਰੇ ਹਨ,
ਕੋਈ ਸ਼ਹਿ ਰਹਿ ਨਹੀਂ ਦਿੱਤੀ। ਐਡਾ ਆਲੀਸ਼ਾਨ ਮਹੱਲ ਖਤਮ ਕਰ ਛੜਿਆ। ਖਤਮ ਕਰ ਛੜਿਆ। ਅੱਛਾ, ਇੱਥੇ ਜਿਹੜੇ ਹੈਗੇ ਸਨ ਹਿੰਦੂ ਸਿੱਖ, ਹਾਂ, ਉਹਨਾਂ ਦੇ ਪਰਿਵਾਰ ਕਿਹੜੇ ਕਿਹੜੇ ਵੱਡੇ ਸਨ ਇੱਥੇ? ਪਰਿਵਾਰ ਹਰਨਾਮ ਸਿੰਘ ਸੀ। ਅੱਛਾ, ਹਰਨਾਮ ਸਿੰਘ ਜਿਹੜਾ ਲੱਗੇ ਇੱਕ ਪੰਜਾਂ ਪੀਰਾਂ ਦੇ ਨਾਂ ਉਹਦਾ ਘਰ ਹੈ। ਹੁਣ ਉਹ ਸਭ ਦਰਜੀਆਂ ਕੋਈ ਛਿੰਬਿਆਂ ਕੋ। ਤੇ ਉੱਥੇ ਉਹਦੇ ਭਰਾ ਕਿਹੜੇ ਕਿਹੜੇ ਨੇ? ਮਹਾਜਰ ਪਰਾਬ ਤੇ ਖੜਕ ਸਿੰਘ ਤੇ ਬੇਲਾ ਸਿੰਘ ਕੋ ਥੋੜੇ ਨੇ ਕਿੰਨੇ ਕਿ ਦਸੀਏ ਤੈਨੂੰ। ਵਾਹ ਜੀ ਵਾਹ। ਕਰਤਾਰ ਸਿੰਘ ਤੇ ਨੰਬਰਦਾਰ ਸੀ ਖਜ਼ਾਨ ਸਿੰਘ। ਅੱਛਾ, ਹਾਂ, ਤੇ ਇਹ ਅਸੀਂ ਇੱਕ ਬਜ਼ੁਰਗ ਖਾਤੂਨ ਨੇ ਸਰਜੀਤ ਕੌਰ ਸਾਹਿਬਾ ਇੰਡੀਆ ਦੇ ਚ, ਉਹ ਵੀ ਉਹਨਾਂ 90 ਕੁ ਸਾਲ ਉਮਰ ਹੋਣੀ ਹੈ। ਉਹਦਾ ਜਿਹੜਾ ਸੀ ਨਾ ਉਹਦੇ ਨਾਂ ਸੀ ਹਰਨਾਮ ਸਿੰਘ। ਅੱਛਾ, ਜਿਹੜਾ ਉਹ ਤੋਂ ਵੱਡਾ ਸੀ ਉਹਦਾ ਸੀ ਦੂਸਰਾ ਅਮਰ ਸਿੰਘ ਸਾਰਿਆਂ ਤੋਂ ਵੱਡਾ। ਛੋਟਾ ਹਾਂ ਜੈਮਲ ਸਿੰਘ, ਹਾਂ, ਉਹਦੀ ਛੋਟਾ ਹਰਨਾਮ ਸਿੰਘ, ਹੂੰ, ਉਹਦੀ ਛੋਟਾ ਭਾਨ ਸਿੰਘ। ਉਹਨਾਂ ਦਾ ਜਿਹੜਾ ਚਾਚਾ ਸੀ ਉਹਦੇ ਨਾਂ ਸੀ ਖੜਕ ਸਿੰਘ। ਤੇ ਜਿਹੜਾ ਸੀ ਇਹਨਾਂ ਦਾ ਚਾਚੇ ਦਾ ਭਰਾ ਹਰਨਾਮ ਸਿੰਘ ਦੇ, ਉਹਦਾ ਨਾਂ ਮੇਹਰ ਸਿੰਘ ਸੀ। ਉਹਦੇ ਭਰਾ ਨਾਲ ਕਰਮ ਸਿੰਘ ਸੀ। ਮੇਹਰ ਸਿੰਘ ਦੇ ਵੱਡੇ ਮੁੰਡੇ ਨਾਲ ਦਰਸ਼ਨ ਸਿੰਘ ਸੀ, ਛੋਟੇ ਨਾਲ ਵਸਣ ਸਿੰਘ ਸੀ। ਤੇ ਉਹਦੀ ਛੋਟਾ ਜਿਹੜਾ 4 ਸਾਲਾਂ ਦਾ ਤੋਂ ਗਿਆ ਉਹਦਾ ਨਾਮ ਮਹਿੰਦਰ ਸਿੰਘ ਸੀ। ਓਏ ਵਾਹ ਜੀ ਵਾਹ। ਤੇ ਸੂਬੇਦਾਰ ਕੌਣ ਸੀ ਇਹਨਾਂ ਦਾ? ਮੇਹਰ ਸਿੰਘ ਇਹਨਾਂ ਦਾ ਆਪਣਾ ਹੀ, ਇਹਨਾਂ ਦਾ ਖੜਕ ਸਿੰਘ ਦਾ ਨਾਮੇ ਦਾ। ਤੇ ਜਿਹੜਾ ਇਹ ਨਾਮੇ ਦਾ ਉਹ ਚਾਚਾ ਹੀ। ਅੱਛਾ 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 ਅੱਛਾ, ਚਾਚਾ ਸੀ। ਚਾਚਾ ਹੀ ਜਿਹੜਾ ਮੇਹਰ ਸਿੰਘ ਸੀ। ਠੀਕ ਹੋ ਗਿਆ। ਗੋਪਾਲ ਸਿੰਘ ਸੀ ਨਾ ਪਿਓ ਦੇ ਨਾਂ। ਤੇ ਸੂਬੇਦਾਰ ਦੇ ਪਿਓ ਦੇ ਨਾਲ। ਆਹੋ, ਠੀਕ ਹੋ ਗਿਆ। ਤੇ ਜਿਹੜੀ ਹਵੇਲੀ ਏ ਇਹ ਇੱਥੇ ਸਾਰੇ ਟੱਬਰ ਇੱਥੇ ਰਹਿੰਦਾ ਹੁੰਦਾ? ਵੇਲੀ ਚਾ ਇੱਕੋ ਹੀ ਸੀ। ਤੇ ਥਾਂ ਵਿੱਚ ਉਹ ਇੱਧਰ ਉਹ ਸਨ ਇੱਧਰ ਉਹ ਸਨ, ਇੱਕੋ ਹੀ ਸੀ ਵੇਲੀ। ਵਿੱਚ ਵੱਟ ਵੁੱਟ ਕੋਈ ਨਹੀਂ ਸੀ ਹੈਗੀ। ਇਕੱਠਾ ਹੀ ਟੱਬਰ ਸੀ। ਇਕੱਠਾ ਹੀ। ਤੇ ਆਂਦੇ ਨੇ ਵਿੱਚ ਖੂਹ ਵੀ ਹੁੰਦਾ ਸੀ ਕੋਈ ਪਾਣੀ ਸ਼ਾਣੀ ਪੀਣ ਨੂੰ? ਖੂਹ ਬੜੀ ਚੌੜੀ ਖੂਹੀ ਸੀ। ਮੁੜ ਕੇ ਬਾਅਦ ਚ ਵਗਦੀ ਵੀ ਰਹੀ ਹੈ ਇੱਥੇ। ਲੋਕੀ ਪੀਂਦੇ ਰਹੇ ਨੇ। ਇਹਨਾਂ ਤੋਂ ਬਾਅਦ ਡਈ ਉਹ ਤੇ ਟਿੰਡਾ ਟੁੰਡਾ ਵੀ ਚਾੜ ਜਾਣੇ। ਉਹਦੇ ਬਾਅਦ ਬੜੀ ਚੌੜੀ ਸੀ। ਅੱਛਾ ਅੱਛਾ ਅੱਛਾ। ਤੇ ਜਦੋਂ ਉਹ ਇੱਥੇ ਤੋਂ ਪਾਣੀ ਉਦੋਂ ਟਿੰਡਾ ਨਹੀਂ ਸੀ ਹੈਗੀ? ਨਹੀਂ, ਉਦੋਂ ਸਿਰਫ ਇਸੇ ਤਰ੍ਹਾਂ ਦੀ ਖੂਹੀ। ਕੋਲ ਜਾਮਨੂ ਸੀ, ਕੋਲ ਟਾਲੀ ਸੀ, ਕੋਲ ਨਾਲ ਅੱਗੇ ਬੈਠਕਾਂ ਦੋ ਬੈਠਕ ਸੀ। ਸਹੀ ਹੋ ਗਿਆ। ਤੇ ਡੰਗਰ ਵੀ ਬੱਚਾ ਵੀ ਵਿੱਚ ਇੱਕ ਸਾਈਡ ਤੇ ਬੰਨਿਆ ਸੀ? ਆ ਬੜੇ ਉਹਨਾਂ ਦਾ ਜਿੱਦਲ ਵਰਜੀ ਬਾਰੇ ਹੈ ਹੀ ਬੇਬਾ ਵੱਡੀ ਵੇਲੀ ਸੀ ਤੇ ਅੱਛਾ ਅੱਛਾ ਸਾਫ ਸੀ। ਹੁਣ ਕਿ ਦੇਖ ਦੇ ਨੇ। ਠੀਕ ਹੋ ਗਿਆ। ਤੇ ਇਹ ਫਿਰ ਜਦੋਂ ਜਿਹੜੇ ਹੁਣ ਬਾਹਮਣ ਜਿਹੜੇ ਸਨ ਉਹਨਾਂ ਦਾ ਕੀ ਕੰਮ ਸ਼ਾਮ ਸੀ? ਬਾਮਣ ਕੋਈ ਬਾਹਰ ਦੁਕਾਨਾਂ ਕਰਦਾ ਹੀ ਇੱਥੇ, ਕੋਈ ਸ਼ਹਿਰਾਂ ਦੀ ਕੋਈ ਕਸ਼ਮੀਰ ਚੋਂ ਦੇਣ ਦੋਗਿਆਂ ਦੇ। ਉਹਦੇ ਵਾਸਤੇ ਹੀ ਬੜੇ ਹਨ ਬੱਲੇ ਦੋਗਿਆਂ ਦੇ। ਅੱਛਾ, ਉਹ ਜ਼ਿਮੀਦਾਰਾਂ ਨਹੀਂ ਸਨ ਕਰਦੇ? ਨਹੀਂ ਜ਼ਿਮੀਦਾਰ ਪੈਲੀ ਪੂਰੀ ਆਈ ਉਹ ਠੇਕੇ ਹਿੱਸੇ ਤੇ ਦੇ ਹਟਦੇ ਹਨ। ਖੱਤਰੀ ਵੀ ਹੁੰਦੇ ਸਨ ਇੱਥੇ? ਖੱਤਰੀ ਦੀ ਹਰ ਸ਼ਾਇ ਸ਼ਨਿਆਰ। ਉਹ ਦੂਸਰੇ ਸ਼ਨਿਆਰੇ ਵੀ। ਅੱਛਾ, ਇੱਕ ਘਰ ਸ਼ਨਿਆਰਿਆਂ ਦਾ ਵੀ। ਇੱਥੇ ਆਉਂਦੇ ਨੇ ਇੱਕ ਸਿੱਖ ਖਾਤੂਨ ਵੀ ਹੁੰਦੀ ਸੀ ਬੰਡੀ ਧੜੱਲੀ ਉਹ ਤੇ ਹੀ ਪਰਾਂ ਲਾਲ ਬਾਲੋਸ਼ਾਹੀ ਪਰਾਂ ਲੁੱਦਰ ਨੇ ਨਾ ਛੋਟਾ ਪਿੰਡ। ਹਾਂਜੀ, ਜਿੰਨਾ ਕਿ ਲਿਦੋਗੀ ਤੇ ਸਾਡਾ ਪਿੰਡ ਇੰਨਾ ਕਿ ਫਸਲਾ। ਦੁੱਧਾ ਹਾਂ ਠੀਕ ਹੈ। ਉਹ ਸੀ ਮੂਲੇ ਦੀ ਧੀ। ਉਹਦੇ ਨਾਲ ਹੀ ਬਾਲੋ ਬਾਲੋ ਕੌਰ, ਇਕਬਾਲ ਕੌਰ। ਇਕਬਾਲ ਕੌਰ ਸੀ ਤੇ ਬਾਲੋ ਮੂਲੇ ਦੀ ਧੀ ਸੀ। ਤੇ ਲਿਦੋ ਗਿਆ ਰਾਜ ਸਿੰਘ ਦਾ ਉਹਦਾ ਧੀ ਪੁੱਤਰ ਕੋਈ ਨਹੀਂ ਸੀ। ਜਿਹੜੇ ਬੜੇ ਵੱਡੇ ਸ਼ਾਹ ਹਨ ਉਹ ਮੁੜ ਕੇ ਉਹਨੇ ਉਹਦੇ ਨਾਲ ਨਿਕਾਹ ਕੀਤਾ ਸੀ ਤੇ ਧੀ ਪੁੱਤਰ ਚੋਂ ਵੀ ਕੋਈ ਨਹੀਂ ਹੋਇਆ। ਉਹਦਾ ਦਿਓਰ ਇੱਕ ਪ੍ਰਤਾਪ ਸਿੰਘ ਸੀ। ਵੱਡਾ 4 ਭਰਾ ਹਨ। ਵੱਡਾ ਜਿਹੜਾ ਛੋਟਾ ਸੀ ਉਹ ਰਾਜ ਸਿੰਘ ਸੀ। ਜਿਹੜਾ ਉਹ ਤੋਂ ਵੱਡਾ ਸੀ ਉਹਦਾ ਪ੍ਰਤਾਪ ਸਿੰਘ ਸੀ। ਪ੍ਰਤਾਪ ਸਿੰਘ ਦੇ ਮੁੰਡੇ 2 ਸਨ ਤੇ ਰਾਜ ਸਿੰਘ ਦਾ ਕੋਈ ਨਹੀਂ। ਤੇ ਰਾਜ ਸਿੰਘ ਦਾ ਇਹਦੇ 'ਚ ਵੀ ਕੋਈ ਨਹੀਂ ਹੋਇਆ। ਉਹਦੀ ਇਕਬਾਲ ਕੌਰ ਸੀ। ਉਹਦੇ ਬੜੀ ਮਸ਼ਹੂਰ ਬਰੂਪ ਤੇ ਬੜੀ ਸਵਾਰ ਸੀ ਘੋੜੀ ਦੀ ਵੀ। ਬੜੀ ਸ਼ਕਲ ਵਾਈ ਤੇ ਬੜੀ ਖਬਰਦਾਰ ਔਰਤ ਸੀ। ਵਾਹ ਜੀ ਵਾਹ। ਤੇ ਮੁਸਲਮਾਨਾਂ ਦਾ ਸਲੂਕ ਚੰਗਾ ਸੀ ਉਹਦਾ ਹਰ ਇੱਕ ਕੋਈ ਡਰਦੇ ਹਨ। ਬਾਦਸ਼ਾਹ ਬੰਦੇ ਹਨ। ਉਹ ਕਿਹੜਾ ਮੁਲਕ ਦੁਆਲੇ ਲੱਲਿਆ ਹੀ ਗਏ। ਅੱਛਾ ਅੱਛਾ ਅੱਛਾ। ਤਾਂ ਇਹਨਾਂ ਦੀ ਸ਼ਾਹ ਆਉਂਦੇ ਹਨ। ਅੱਛਾ, ਉਹ ਸਿੱਖ ਨਹੀਂ ਸਨ? ਸਿੱਖੀ ਸਨ ਤਾਂ ਸਾਡਾ ਆ। ਅੱਛਾ, ਸਿੱਖ ਹੀ ਸਨ। ਉਹ ਸਿੱਖ ਸਨ। ਉਹਦੀ ਸ਼ਾਹ ਦੇ ਬਾਦਸ਼ਾਹ। ਹਾਂ, ਸਹੀ ਹੋ ਗਿਆ। ਤੇ ਇੱਥੇ ਕੋਈ ਗੁਰਦੁਆਰਾ ਵੀ ਹੁੰਦਾ ਸੀ ਉਦੋਂ? ਗੁਰਦੁਆਰਾ ਨਿੱਦੋ ਕੀ ਪਰਾ ਵੱਡਾ ਹੁੰਦਾ ਸੀ। ਅੱਛਾ, ਉਹ ਪਰਲੇ ਬੰਨੇ ਹੋਈਏ ਲੁਧਿਆਣਾ ਵੱਲੋਂ। ਉਹ ਜਿੱਥੇ ਬਈ ਉਹਦਾ ਘਰ ਹੁਣ ਲਾਭਾ ਜਾਵੇ ਦਾ ਕੀ ਇਹਦਾ ਨਾਮ ਨਾ ਜਿੱਦਿਆ ਡੇਰਾ ਪਾਉਣਾ ਉਹ ਯਾਰ ਖਿੱਦੇ ਦਾ ਕਿੱਥੇ ਲੁਧਿਆਣਾ ਲਵਾਈਏ ਤੇ ਰਾਹ ਚੱਗੇ ਲੁਧਿਆਣਾ ਦੇ ਘਰਾਂ ਲੱਗੇ ਪਠਾਨਰੀ। ਹੁਣ ਡੇਰਾ ਨਹੀਂ ਪਾਉਂਦੇ ਬਾਹਰ। ਪਾਪ ਦਾ ਘਰ ਸੀ। ਉਹੀ ਘਰ ਜਿਹੜਾ ਉਹੀ ਗੁਰਦੁਆਰਾ। ਹਾਂ ਹੈ ਕੁੜੀਆਂ ਦਾ ਸਕੂਲ ਬਣਿਆ ਉਹਦੇ ਲਾਗੇ ਜਿਹੜੀ ਜਗ੍ਹਾ।
ਆਹੋ ਉਹ ਉਰਲੇ ਬਲੇ ਦੇ ਕਿ ਪਿਆ ਸੜਕੋਂ ਛਪੜੋਂ ਪੱਕਾ ਗੁਰਦੁਆਰਾ ਸੀ ਕਿ ਕੱਚਾ ਸੀ? ਕੀ ਗੁਰਦੁਆਰਾ? ਗੁਰਦੁਆਰਾ ਪੱਕਾ ਹੀ ਬੜਾ ਗੁਰਦੁਆਰਾ ਵਿੱਚ ਖੂਹੀ ਲੱਗੀ। ਵਾਹ ਜੀ ਵਾਹ। ਉੱਥੇ ਮਹੀਨਾ ਦਿਨ ਗੇਤਰਾ ਭੰਗੜਾ ਮਾਰਦੇ ਸੀ ਜਦੋਂ ਵਿਸਾਖੀ ਹੁੰਦੀ। ਅੱਛਾ ਅੱਛਾ ਬੜਾ ਅੱਛਾ। ਵੱਡਾ ਥਾਂ ਚੌਂਕ ਸੀ ਉਹ। ਤੇ ਲੰਗਰ ਭੰਡਾਰਾ ਪੱਕਦਾ ਹੋਣਾ ਵਾਵਾ? ਸਭ ਕੁਝ ਜਾਏ ਹੁਣ ਜੋ ਲੋਕਾਂ ਠਾ ਠੂ ਕੇ ਤੇ ਉਹ ਵੀ ਕੋਠੇ ਬਣਾ ਲਏ। ਅੱਛਾ ਤੇ ਮੰਦਿਰ ਤੇ ਕੋਈ ਨਹੀਂ ਸੀ ਹਿੰਦੂਆਂ ਦਾ? ਨਹੀਂ ਮੰਦਰ ਮਾਤਾ ਰਾਣੀਆਂ ਕੋਈ ਕਿਤੇ ਹੋਰ ਕੋਈ ਨਹੀਂ। ਉਹ ਵੀ ਮੁੱਕ ਗਈਆਂ ਨੇ? ਹਾਂ ਅੱਛਾ ਅੱਛਾ। ਤੇ ਇਹ ਛੱਪੜ ਕਿੰਨੇ ਹੁੰਦੇ ਹਨ ਇੱਥੇ? ਛੱਪੜ ਕੀ ਹੁੰਦਾ ਸੀ ਇਹਦੇ ਸਾਹਮਣੇ? ਇਹ ਛੱਪੜ ਨਿੱਦੋਗਿਆਂ ਦਾ। ਅੱਛਾ ਇਹ ਪੁਰਾਣਾ ਹੀ ਹੈ? ਉਹ ਨਿੱਦੋਗਿਆਂ ਦਾ ਛੱਪੜ ਪੁਰਾਣਾ ਤੇ ਆ ਤੇ ਹੋਇਆ ਮੈਂ ਬੰਦਾ। ਅੱਛਾ 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 ਉਹ ਨਿੱਦੋਗਿਆਂ ਦਾ ਠੀਕ ਹੋ ਗਿਆ। ਤੇ ਦੁਕਾਨਾਂ ਚਾਚਾ ਜੀ ਕਿੰਨੀਆਂ ਕੁ ਹੁੰਦੀਆਂ ਸਨ ਇੱਥੇ? ਦੁਕਾਨਾਂ ਬਥੇਰੀਆਂ ਹਨ ਬਾਬਣਾ ਦੀਆਂ। ਅੱਛਾ ਕਸ਼ਮੀਰ ਜਾ ਕੇ ਦੁਕਾਨਾਂ ਕਰਦੇ ਹਨ, ਉੱਥੋਂ ਲਿਆਉਂਦੇ ਹਨ ਸੌਦਾ, ਅੰਮ੍ਰਿਤਸਰ ਜਾ ਕੇ ਲਿਆਉਂਦੇ ਹਨ। ਤੇ ਇਹ ਤੁਹਾਡੇ ਇੱਥੋਂ ਪਿੰਡੋਂ ਜਿਹੜੀ ਸੜਕ ਨਿਕਲਦੀ ਹੈ ਇਹ ਸਿੱਧੀ ਅੰਮ੍ਰਿਤਸਰ ਜਾਂਦੀ ਹੈ? ਸਿੱਧੀ ਅੰਮ੍ਰਿਤਸਰ ਦੇ ਵਿੱਚ। ਕਿਹੜੇ ਕਿਹੜੇ ਰਾਹ ਚ ਆਉਂਦੇ ਨੇ ਕੋਈ? ਰਾਜ ਪਿੰਡ ਬੇਭਾ ਹੁੰਦੇ ਨੇ ਕਿ ਤਾਰੀ ਨਾਰਵਲ ਜਿਹੜਾ ਢਾਏ ਨਿਕਲੀ ਹੁਣ ਉਹਨਾਂ ਨੇ ਪੁਲ। ਆਹੋ। ਇਹ ਸਿੱਧਾ ਪੁਲ ਜਿਹੜਾ ਗੱਡੀ ਦਾ ਅੰਮ੍ਰਿਤਸਰ ਜਾਂਦਾ ਸੀ। ਉਹ ਜਸਣੋਂ ਜਿਹੜਾ ਨਿਕਲਦਾ ਸੀ? ਹਾਂ ਜੱਸਿਆ। ਅੱਛਾ ਅੱਛਾ ਅੱਛਾ। ਤੇ ਇੱਥੋਂ ਜਿਹੜਾ ਪੱਤਨ ਜਾਂਦਾ ਸੀ ਰਈਏ ਵਾਲੀ ਸਿੱਧੀ ਐ ਵੀ ਇਹਦੇ ਸਿੱਧਾ ਅੰਮ੍ਰਿਤਸਰ ਜਾਂਦਾ ਹੁੰਦਾ ਸੀ? ਉਹ ਤੇ ਆ ਹੀ ਰਹੀ ਵਾਲੀ ਤੇ ਸੜਕ ਹੋਈ ਕਿ ਮੀਰਕਪੁਰ ਵਾਲਾ? ਆਹੋ। ਅੱਛਾ ਤੇ ਤੁਸੀਂ ਉਹ ਗਏ ਹੋ ਕਦੀ ਇੰਡੀਆ ਕਿ ਨਹੀਂ ਪਹਿਲਾਂ? ਉਹ ਪਹਿਲਾਂ ਹੀ ਜਾਂਦੇ ਰਹੇ ਆਵੇ ਮੇਲਾ ਮੂਲਾ ਵੇਖਣ ਡੇਰਾ ਬਾਬਾ ਨਾਨਕ। ਅੱਛਾ ਕਿਉਂਕਿ ਉਦੋਂ ਕਿਹੜਾ ਕੋਈ ਵੀਜ਼ਾ ਵੂਜ਼ਾ ਚਾਹੀਦਾ? ਉਹ ਇੱਕੋ ਕੁਝ ਹੀ ਸੀ ਨਾ? ਉਦੋਂ ਫੱਗਣ ਚ ਲੱਗਦਾ ਸੀ, ਫੱਗਣ 18 17 ਫੱਗਣ ਚ। ਅੱਛਾ ਅੱਛਾ। ਉਦੋਂ ਵੀ ਮੇਲਾ ਵੇਖਣ ਜਾਂਦੇ ਡੇਰੇ ਬਾਬਾ ਨਾਨਕ। ਠੀਕ ਹੋ ਗਿਆ। ਤੇ ਫਿਰ ਜਦੋਂ ਇੱਥੋਂ ਗਏ ਨੇ ਕਿੰਨੇ ਕੁ ਵਜੇ ਗਏ ਤੇ ਕਿੱਧਰ ਨੂੰ ਗਏ ਕੋਈ ਪਤਾ ਹੈ? ਉਹ ਤੇ ਸ਼ਾਮਾਂ ਵੇਲੇ ਕੋਈ ਦਿਨ ਡੁੱਬੇ ਤੋਂ ਬਾਅਦ ਹੀ ਸਾਰੇ ਨਿਕਲੇ ਨੇ ਇੱਧਰ ਨੇ। ਇਹ ਤੈਨੂੰ ਰਈਏ ਨੂੰ? ਹਾਂ ਇੱਧਰ ਨੂੰ ਰਹੀਏ ਨੂੰ ਗਏ। ਆਹੋ। ਇੱਧਰ ਨੂੰ ਗਏ ਸ਼ਾਮਾਂ। ਤੇ ਉਂਝ ਖੈਰ ਖਰੀਏ ਨਾ ਇੱਥੋਂ ਟੁਰ ਗਏ? ਨਹੀਂ ਸਾਡੇ ਕੋਈ ਕਿਸੇ ਨੇ ਚੰਗਾ ਵਾਲਾ ਨਹੀਂ, ਕਿਸੇ ਨੇ ਕੋਈ ਆਖਿਆ ਨਾ ਕੋਈ ਧਿਆਨ ਨਹੀਂ। ਉਹ ਨਿੱਦੋ ਗਏ ਹੋਏ ਇੱਥੇ ਨਿੱਦੋ ਗਏ ਕਿ ਬੰਦੇ ਨੇ ਡੱਕਿਆ ਸੀ ਊਠ। ਉਹ ਮੇਰੇ ਖੁਦਾ ਜਨਤ ਕੇ ਮੇਰੇ ਪਿਓ ਨੇ ਜਾ ਕੇ ਆਈ ਸੀ ਆਖਿਆ ਇਹ ਕਿਹੜਾ ਕਿਸਮ ਕੀਤਾ ਤੂੰ ਫਿਰ ਊਠ ਦਵਾ ਗਿਆ ਇਹਨਾਂ ਨੂੰ। ਤੁਹਾਡੇ ਵਾਲਦ ਸਾਹਿਬ ਦਾ ਇਹਨਾਂ ਨਾਲ ਬੜਾ ਚੰਗਾ ਤਾਲੁਕ ਸੀ ਤੇ ਦੱਸਦੇ ਨੇ ਕੀ ਕਿ ਜਦੋਂ ਗਏ ਫਿਰ ਤੇ ਆਪਣਾ ਪਿੰਡ ਖਾਲੀ ਹੋ ਗਿਆ? ਖਾਲੀ ਹੋ ਜਾਣਾ ਜੇ ਥੋੜੀ ਜਿਹੀ ਖਾਲੀ ਹਨ। ਇਹ ਮੁੜ ਕੇ ਜਾ ਕੇ ਬੈਠੇ ਨੇ ਹੁਸ਼ਿਆਰਪੁਰ ਜਿਹੜੇ ਸਾਡੇ ਪਿੰਡ ਆਏ ਨੇ। ਅੱਛਾ। ਮਮੂਦਪੁਰ ਬਟਾਲਾ ਪਿੰਡ ਸੀ ਤੇ ਦਾਖੜਾ ਬੰਗਾਲਾ ਤਹਿਸੀਲ ਦਸੂਆ ਤੇ ਜ਼ਿਲ੍ਹਾ ਹੁਸ਼ਿਆਰਪੁਰ। ਉੱਥੇ ਇਹਨਾਂ ਨੂੰ ਰਕਬਾ ਨਹੀਂ ਲੱਭਾ। ਫਿਰ ਇਹ ਗਏ ਨੇ ਮਕੇਰੀਆਂ 'ਚ। ਮਕੇਰੀਆਂ ਵਾਲਾ ਵੀ ਪਤਾ ਨਹੀਂ ਤਹਿਸੀਲ ਦਸੂਆ ਇੱਕ ਗੜ੍ਹ ਸ਼ੰਕਰ ਸੀ, ਮੈਨੂੰ ਪੱਕਾ ਉਹਦਾ ਪਤਾ ਨਹੀਂ। ਅੱਛਾ ਅੱਛਾ। ਗੜ੍ਹ ਸ਼ੰਕਰ ਦੀ ਤਹਿਸੀਲ ਉਧਰ ਦੀ ਉਹਦੀ ਹੈ ਨਾ ਹੁਸ਼ਿਆਰਪੁਰ ਦੀ। ਬਿਲਕੁਲ। ਅੱਗੋਂ ਮੁੜ ਕੇ ਜਾ ਪਰ ਮੁੜ ਕੇ ਕੁਛ ਵਿੱਚੋਂ ਜਲੰਧਰ ਤੁਰ ਗਏ। ਇਹ ਹੁਣ ਜਿਹੜਾ ਸੂਬੇਦਾਰ ਦਾ ਪੁੱਤਰ ਹੈ ਨਾ ਮਹਿੰਦਰ, ਇਹ ਜਲੰਧਰ ਦਾ। ਤੇ ਮਿਲਿਓ ਇਹਨੂੰ? ਇੱਥੇ ਉਹ ਸਾਨੂੰ ਮਿਲ ਕੇ ਗਿਆ ਡੇਰੇ ਬਾਬਾ ਨਾ ਦਰਬਾਰ ਸਾਹਿਬ ਕਰਤਾਰਪੁਰ। ਅੱਛਾ ਤੁਸੀਂ ਗਏ ਸੀ ਮਿਲਣ? ਹਾਂ ਉਹ ਲੈ ਬੜਾ ਖੁਸ਼ ਹੋਇਆ? ਬੜਾ। ਇੱਕ ਨਾਲ ਗੁਰਜਾਲ ਸਿੰਘ ਸੀ ਉਹਦਾ ਰਿਸ਼ਤੇਦਾਰ। ਅੱਛਾ ਇਹ ਜਿਹੜਾ ਸੀ ਸੂਬੇਦਾਰ ਦਾ ਮੁੰਡਾ ਸੀ? ਆਹੋ ਮੁੰਡਾ ਨਿੱਕਾ। ਇਹ ਕੀ ਕਰਦਾ ਸੀ? ਰਿਟਾਇਰ ਹੈ ਕੋਈ? ਰਿਟਾਇਰ ਹੋਇਆ DSP ਭਰਤੀ ਹੋਇਆ ਸੀ ਠੀਕ ਹੈ ਤੇ ਰਿਟਾਇਰ ਹੋ ਗਿਆ। ਪੁੱਛਦਾ ਨਾ ਆਪਣੇ ਵੱਡਿਆਂ ਦੇ ਬਾਰੇ ਚ ਤੁਹਾਡੇ ਕੋਲੋਂ? ਸਾਰਾ ਹੀ ਦੱਸਿਆ ਹੀ, ਹੋਰ ਕੀ ਦੱਸਣਾ ਸਾਨੂੰ ਪਤਾ ਹੀ। ਤੇ ਉਹ ਆਂਦਾ ਨਹੀਂ ਪਿੰਡ ਵੀ ਆਵਾਂਗਾ ਆਪਣੀ ਹਵੇਲੀ ਵੇਖਣ? ਬਾਂਦਾ ਇਹਦਾ ਆਇਆ ਤੇ ਕੋਈ ਨਹੀਂ, ਉਹਨੂੰ ਪਤਾ ਨਹੀਂ ਸੀ ਨਾ ਲੱਗਦਾ ਜਦੋਂ ਇੱਥੋਂ ਗਿਆ 4 ਸਾਲਾਂ ਦਾ। ਅੱਛਾ ਪੈਦਾ ਇੱਧਰ ਹੀ ਹੋਇਆ ਸੀ ਉਹ? 4 ਸਾਲਾਂ ਦਾ ਸੀ ਜਦੋਂ ਇੱਥੋਂ ਗਿਆ। ਉਹ ਮੁੜ ਕੇ ਪੁੱਛਦਾ ਪੁੱਛਾਂਦਾ ਲਾਹੌਰ ਕਿਸੇ ਨੂੰ ਆਖਿਆ ਕਿ ਬੰਦੇ ਨੇ ਉਹਨੂੰ ਪੁੱਛਿਆ ਉਹ ਤਲਵੰਡੀ ਦਾ ਸੀ, ਉੱਥੇ ਕਿਤੇ ਮਿਲ ਪਿਆ। ਉੱਥੇ ਕੋਈ ਮੁੰਡਾ ਬੈਠਾ ਸੀ, ਉਹਨੂੰ ਆਖਾਂਗਾ ਯਾਰ ਕੋਈ ਮੈਂ ਬੰਦੇ ਪਿੰਡ ਨਿੱਦੋਗੀ ਠਾਣਾ। ਉਹ ਮੁੰਡਾ ਜਿਹੜਾ ਬੈਠਾ ਸੀ ਉਹ ਆਖਾਂਗਾ ਬਈ ਆਹ ਸਾਡੇ ਕੋਲ ਨਿੱਦੋਗੇ ਨਾਲ ਹੀ ਮੈਂ ਤੇ ਤਾਂ ਉਹਨੂੰ ਪਤਾ ਲੱਗਾ ਸੀ ਸਾਡਾ ਕਿ। ਵਾਹ ਜੀ ਵਾਹ। ਨਹੀਂ ਤਾਂ ਪਤਾ ਸਾਡਾ ਕੋਈ ਨਹੀਂ ਉਹਨੂੰ। ਉਹ ਤਾਂ ਬੱਚਾ ਸੀ ਯਾਰ ਉਦੋਂ। ਹਾਂ ਨਹੀਂ ਉਹਨੂੰ ਕੀ ਪੁੱਛ 4 ਸਾਲ ਦਾ ਬੱਚਾ ਕਾਹਦਾ ਹੁੰਦਾ ਉਹ ਤੇ ਇੱਕ ਉਸ ਤੋਂ ਵੱਡੀ ਕੁੜੀ ਸੀ ਜਿਹੜੀ ਇੱਥੋਂ ਗਈ, ਕੋਈ 10 ਸਾਲ ਵੱਡੀ ਸੀ। ਫਿਰ ਉਹਨਾਂ ਦਾ ਕਿਆਮਪੁਰ ਸੇ ਨਾਨਕੇ ਉਹਨਾਂ ਦੇ ਕਿਆਮਪੁਰ ਸਨ। ਕਿਆਮਪੁਰ ਹੈ? ਹਾਂ ਕਿਆਮਪੁਰ ਵਾਲੀ ਆਹੋ। ਅੱਛਾ ਅੱਛਾ ਸਹੀ ਹੈ। ਤੇ ਇਹ ਤੇ ਨਾਲ ਕਿਹੜੇ ਕਿਹੜੇ ਪਿੰਡ ਹੈਗੇ ਨੇ ਦੁਆਲੇ ਦੇ? ਕੋਈ ਇੱਕ ਪਿੰਡ ਹੋਏ ਤਾਂ ਨਾ ਫਿਰ ਲੁੱਧੜ ਬਾਲੇ ਕੀ, ਫਿਰ ਬੁੱਢਾ ਢੋਲਾ ਲੋਬਣ, ਕੋਈ ਇੱਕ ਪਿੰਡ ਹੋਏ ਤੇ ਫਿਰ ਨਾ ਸਹੀ ਹੋ ਪੱਖੋ ਕੀ। ਤੇ ਚਾਚਾ ਜੀ ਉਦੋਂ ਕੋ ਆਪਸ ਚ ਲੜਾਈ ਝਗੜਾ ਤੇ ਨਹੀਂ ਹੁੰਦਾ ਮੁਸਲਮਾਨ ਜਾਂ ਹਿੰਦੂ ਜਾਂ ਸਿੱਖ ਦਾ? ਨਹੀਂ ਇਸ ਬਾਰੇ ਕੋਈ ਨਹੀਂ ਹੁੰਦਾ, ਉਹ ਜੋ ਮਰਜ਼ੀ ਲੱਗ ਕਰਨ ਮਤਲਬ ਇਹ ਹਿਸਾਬ। ਮਜ਼ਹਬ ਦਾ ਕੋਈ ਝਗੜਾ ਨਹੀਂ, ਕੋਈ ਝਗੜਾ ਨਹੀਂ ਹੋਇਆ। ਹਾਂ ਉਹ ਜੇ ਡੰਗਰਾ ਸ਼ੰਗਰਾਂ ਤੋਂ ਕਿਹਦਾ ਹੋ ਪਿਆ ਉਹ ਵੱਖਰੀ ਗੱਲ ਉਹ ਵੱਖਰੀ ਗੱਲ ਹੈ। ਸਹੀ। ਤੇ ਖੂਹ ਕਿੰਨੇ ਕੁ ਹੰਦੂ ਵਾਲੇ ਪਿੰਡ ਦੇ? ਖੂਹਾਂ ਦਾ ਨਹੀਂ ਕੋਈ ਹਿਸਾਬ। ਅੱਛਾ। ਖੂਹਾਂ ਦਾ ਬੜੇ ਖੂਹ। ਤੇ ਤੂੰ ਸਮਝ ਵਾਏ ਹੋਣੇ ਨੇ?
ਵਾਏ ਨੂੰ ਤਾਂ ਆਖਣ ਡਿਆ ਥਾਣੇ ਦੇ ਨਾਲ ਹੀ 4-5 ਖੂਹ ਦੇ ਥਾਣੇ ਦੇ ਨਾਲ ਨੇ ਅੱਛਾ ਅੱਛਾ ਹਟਵੇਂ ਜਿਹੜੇ ਉਹਨਾਂ ਨੂੰ ਛੱਡੋ ਹਾਂ ਤੁਸੀਂ ਹੂੰ 4-5-6 ਖੂਹ ਦੇ ਥਾਣੇ ਦੇ ਨਾਲ ਹੀ ਨੇ ਉਹ ਕਿੰਨਾ ਦੇ ਸਨ ਸਿੱਖਾਂ ਦੇ ਕੋਈ ਨਾਂ ਸ਼ਾਂ ਕੀ ਰੱਖੇ ਹੁੰਦੇ ਹਨ ਖੂਹਾਂ ਦੇ ਉਹਨਾਂ ਨੇ ਕੋਈ ਝਾਰੀਆਂ ਵਾਲਾ ਖੂਹ ਕੋਈ ਮੈਰੇ ਵਾਲਾ ਖੂਹ ਕੋਈ ਇਸੇ ਤਰ੍ਹਾਂ ਨਾਂ ਕੋਈ 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 ਬਨ ਸਵਾਨੇ ਖੂਹ ਹਨ ਆਪੇ ਉਂਝ ਸਾਰੇ ਨਾਂ ਅੱਲਾ ਭਾਈਆਂ ਜਿਹੜਾ ਬਿਲਕੁਲ ਥਾਣੇ ਦੇ ਨਾਲ ਉਹਨੂੰ ਜਾਂਦੇ ਹਨ ਝਾਰੀਆਂ ਵਾਲਾ ਖੂਹ ਝਾਰੀਆਂ ਲੱਖੋ ਅੱਛਾ ਅੱਛਾ ਉਹ ਹਲੇ ਵੀ ਹੈ ਡਾਲੋ ਦੀ ਪਈ ਆਹੋ, ਹੈ ਡੱਲ ਪਈ ਹੈ ਆਹੋ ਡਲ ਪਈ ਹੈ ਤੇ ਇਹ ਜਿਹੜੇ ਇਹਨਾਂ ਦੇ ਸੂਬੇਦਾਰਾਂ ਦੇ ਖੂਹ ਕਿਹੜੇ ਹੁੰਦੇ ਹਨ ਸੂਬੇਦਾਰ ਮੇਰ ਸਿੰਘ ਦਾ ਖੂਹ ਜਿਹੜਾ ਆੜੀ ਜਾਂਦੀ ਹੈ ਨਾ ਸੜਕ ਰਈਏ ਨੂੰ ਹਾਂਜੀ ਤੋੜ ਅੰਬਰਸਰ ਹਾਂਜੀ ਇਹਦੀ ਸੜਕੋਂ ਕੋਈ ਵਿਗਾ ਕੇ ਪੈਰੀ ਹਟਵਾ ਸੂਬੇਦਾਰ ਮੇਰ ਸਿੰਘ ਦਾ ਖੂਹ ਅੱਛਾ ਤੇ ਜਿਹੜੀ ਆ ਇਹ ਹੀ ਸੜਕ ਹੈ ਨਾ ਇਹ ਸੜਕੋਂ ਇੱਕ ਕਿੱਲਾ ਪੈਰੀ ਹਟਵੀਂ ਹਰਨਾਮ ਸਿੰਘ ਦਾ ਖੂਹ ਸੀ, ਉਹਦੇ ਭਤੀਜਿਆਂ ਦਾ ਅੱਛਾ 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 ਸੂਬੇਦਾਰ ਦੇ ਭਤੀਜਾ ਹਨ ਉਹ ਹਰਨਾਮ ਸਿੰਘ ਦੇ ਠੀਕ ਹੈ ਮੇਰ ਸਿੰਘ ਦੇ ਭਤੀਜੇ ਹਨ ਹਰਨਾਮ ਸਿੰਘ ਹਰੀ ਠੀਕ ਹੋ ਗਿਆ ਚਾਰੇ ਭਰਾ ਬਿਲਕੁਲ ਸਹੀ ਅੰਬਰ ਸਿੰਘ ਜੰਬਲ ਸਿੰਘ ਹਰਨਾਮ ਸਿੰਘ ਤੇ ਭਾਨ ਸਿੰਘ ਬਿਲਕੁਲ ਠੀਕ ਇਹ ਸੂਬੇਦਾਰ ਮੇਰ ਸਿੰਘ ਦੇ ਭਤੀਜੇ ਹਨ ਤੇ ਜਿਹੜਾ ਇਹਨਾਂ ਕਰਮ ਸਿੰਘ ਉਹ ਮੇਰ ਸਿੰਘ ਦਾ ਸਕਾ ਭਰਾ ਸੀ ਠੀਕ ਹੋ ਗਿਆ ਬਿਲਕੁਲ ਸਹੀ ਹੈ ਤੇ ਵਿਆਹ ਸੀ ਉਹ ਮੀਰਕਪੁਰ ਮੈਨੂੰ ਇਹ ਨਹੀਂ ਪਤਾ ਵੀ ਕੋਈ ਇਹ ਲਾ ਮੈਨੂੰ ਪਤਾ ਵੀ ਬੱਚੀ ਉਹਦੀ ਇੱਕ ਹੈ ਇਹ ਨਾ ਮੈਨੂੰ ਪਤਾ ਹੀ ਮੈਨੂੰ ਅੱਗੋਂ ਨਹੀਂ ਪਤਾ ਆਹੋ ਇਹ ਸਰਜੀਤ ਕੌਰ ਉਹੀ ਹੈ, ਇਹਦੇ ਨਾਨਕੇ ਉੱਥੇ ਸਨ ਕਿ ਬੱਚੀ ਹੈ ਕਿ ਮਰ ਗਈ ਹੈ ਮੈਨੂੰ ਇਹ ਨਹੀਂ ਪਤਾ ਆਹੋ ਇਹ ਬਜ਼ੁਰਗ ਉਹੀ ਸਨ ਅੱਛਾ ਇਹ ਉਹਦੀ ਬੱਚੀ ਇਹ ਉਹ ਬੱਚੀ ਸੀ ਹਰਨਾਮ ਸਿੰਘ ਦੀ। ਆਹੋ ਇਹਨੇ ਕਿਹਾ ਸੀ ਕਿ ਮੀਰਕਪੁਰ ਸਾਡੀ ਸ਼ਾਦੀ ਮੇਰੇ ਨਾਨਕੇ ਮੀਰਕਪੁਰ ਮੈਂ ਸੀ। ਤੈਨੂੰ ਦੱਸਣ ਤੇ ਹਾਂ ਦਿਆਂ। ਬਿਲਕੁਲ ਤੁਸੀਂ ਸਹੀ ਆਂਦੇ ਤਸਦੀਕ ਘਰ ਛੜੀ ਹੈ ਠੀਕ ਹੋ ਗਿਆ ਤੇ ਲੋ ਜੀ ਦੋਸਤੋ ਇਹ ਸਨ ਸਾਡੇ ਨਾਲ ਬਜ਼ੁਰਗ ਜਿਨ੍ਹਾਂ ਨੇ ਬੜੀਆਂ ਮਜ਼ੇਦਾਰ ਗੱਲਾਂ ਕੀਤੀਆਂ ਮਾਸ਼ਾਅੱਲਾ ਉਹਨਾਂ ਦਾ ਹਾਫਜ਼ਾ ਵੀ ਬੜਾ ਸਹੀ ਹੈ ਔਰ ਇਹ ਜਿਹੜਾ ਨਾ ਇੱਕ ਯਾਦਗਿਰੀ ਹੁੰਦੀ ਹੈ ਸਾਡੇ ਕੋਲ ਜਿੰਨਾ ਥੋੜੇ ਜਿਹੇ ਟਾਈਮ 'ਚ ਕੋਸ਼ਿਸ਼ ਕੀਤੀ ਗਈ ਉਹਨਾਂ ਗੱਲਾਂ ਪੁੱਛੀਆਂ ਨੇ ਤੇ ਔਰੰਗਜ਼ੇਬ ਨੂੰ ਇਜਾਜ਼ਤ ਦਿਓ ਰੱਬ ਰਾਖਾ।